ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੂਨੀਆ ਹੁਣਾਂ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਤੇ ਚਾਨਣਾ ਪਾਈਦਾ। ਸੋ ਨਾਲ ਜੋੜਦੇ ਆ ਮਨਦੀਪ ਪੂਨੀਆ ਜੀ ਹੁਣਾਂ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਸ਼ੁਕਰੀਆ, ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਬੜੀ ਹੈਰਾਨੀਜਨਕ ਹੈ। ਇਹੋ ਜਿਹੀਆਂ ਖਬਰਾਂ ਸਟੈਂਪੇਡ ਦੀਆਂ ਅੱਗੇ ਵੀ ਬਹੁਤ ਆਉਂਦੀਆਂ ਰਹਿੰਦੀਆਂ ਨੇ, ਪਰ 18 ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਕਹਿੰਦੇ RCB ਨੇ IPL ਦਾ ਟਾਈਟਲ ਜਿੱਤਿਆ। ਪਰ ਉਹ ਉਸ ਸਮੇਂ ਦੁੱਖ 'ਚ ਤਬਦੀਲ ਹੋ ਗਿਆ ਜਦੋਂ ਭਗਦੜ ਮਚ ਗਈ ਉਹਨਾਂ ਦੇ ਵੱਲੋਂ ਕੱਢੀ ਜਾ ਰਹੀ ਪਰੇਡ ਦੇ ਵਿੱਚ। ਇਸ ਤੇ ਪਾਇਓ ਚਾਨਣਾ, ਭਗਦੜ ਏਦਾਂ ਮਚੀ ਕਿਉਂ? ਇਸ ਭਗਦੜ ਦੇ ਬਾਅਦ ਕਿੰਨਾ ਕੁ ਨੁਕਸਾਨ ਹੋਣ ਦੀ ਹੁਣ ਤੱਕ ਖਬਰ ਮਿਲੀ ਹੈ? ਹਾਂਜੀ, ਜਿਹੜੀ RCB ਹੈ ਉਹ 18 ਸਾਲ ਬਾਅਦ ਕੱਲ ਰਾਤ ਨੂੰ ਇਹ ਕੱਪ ਜਿੱਤੀ ਸੀ IPL ਦਾ। ਪੰਜਾਬ ਨੂੰ ਹਰਾ ਕੇ ਉਹਨਾਂ ਨੇ ਜਿੱਤ ਹਾਸਲ ਕੀਤੀ ਸੀ। 6 ਰਨਾਂ ਤੋਂ ਪੰਜਾਬ ਨੂੰ ਹਰਾਇਆ ਸੀਗਾ। ਅੱਜ ਜਿਹੜੀ RCB ਰਾਇਲ ਚੈਲੰਜਰ ਬੈਂਗਲੌਰ ਜਦੋਂ ਬੰਗਲੌਰ ਪਹੁੰਚਦੀ ਹੈਗੀ ਆ ਤੇ ਉੱਥੇ ਚਿੰਨਾ ਸਵਾਮੀ ਸਟੇਡੀਅਮ 'ਚ ਉਹਨਾਂ ਦਾ ਸਵਾਗਤ ਕੀਤਾ ਜਾਣਾ ਸੀਗਾ। ਲੇਕਿਨ ਸਵਾਗਤ ਦੌਰਾਨ ਹੀ ਉੱਥੇ ਜਿਹੜੀ ਭੀੜ ਹੈਗੀ ਆ, ਜਿਹੜੀ ਲੋਕ ਆਏ ਹੋਏ ਸੀ, ਉਹਨਾਂ 'ਚ ਆਪਸ 'ਚ ਭਗਦੜ ਮਚ ਜਾਂਦੀ ਹੈ, ਸਟੈਂਪੇਡ ਹੋ ਜਾਂਦਾ ਗਾ, ਜਿਸ ਕਰਕੇ 10 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ ਜੀ। 34 ਲੋਕ ਘਾਇਲ ਹੋਏ ਨੇ। ਅਜੇ ਇਹ ਜਿਹੜਾ ਡੈਥ ਟੋਲ ਹੈ ਇਹ ਵਧੂਗਾ, ਯਾਨੀ ਕਿ ਲੋਕਾਂ ਦੇ ਮੌਤ ਹੋਣ ਦੀ ਖਬਰਾਂ ਵਧਣਗੀਆਂ, ਕਿਉਂਕਿ ਹਜੇ ਘੱਟੋ ਘੱਟ ਕਹਿ ਸਕਦੇ ਹਾਂ ਜਿਹੜੇ ਕਿ ਆਫੀਸ਼ੀਅਲੀ ਕਨਫਰਮ ਕੀਤੀਆਂ ਗਈਆਂ ਨੇ ਪ੍ਰਸ਼ਾਸਨ ਵੱਲੋਂ, ਲੇਕਿਨ ਹਜੇ ਵੀ ਉੱਥੋਂ ਲੋਕਾਂ ਨੂੰ ਕੱਢ ਰਹੇ ਨੇ ਚਿੰਨਾ ਸਵਾਮੀ ਸਟੇਡੀਅਮ 'ਚ। ਤੇ ਬਹੁਤ ਦਰਦਨਾਕ ਭਿਆਨਕ ਆਪਾਂ ਕਹਿ ਲਈਏ ਕਿ ਹਾਦਸਾ ਹੋਇਆਗਾ, ਕਿਉਂਕਿ ਉੱਥੇ ਜਿਹੜੀ ਆਪਾਂ ਕਹਿ ਲਈਏ ਕਿ ਕਰਾਊਡ ਬਹੁਤ ਜ਼ਿਆਦਾ ਹੋ ਗਈ ਸੀਗੀ ਤੇ ਇੱਕ ਛੋਟਾ ਦਰਵਾਜ਼ਾ ਸੀਗਾ, ਉਹ ਦਰਵਾਜ਼ੇ ਦੇ ਅੰਦਰ ਵੜਨ ਦੀ ਕੋਸ਼ਿਸ਼ ਕੀਤੀ ਸੀਗੀ। ਉਸੇ ਚੱਕਰ 'ਚ ਇਹ ਸਟੈਂਪੇਡ ਹੋਇਆਗਾ ਜੀ ਤੇ ਇੰਨੇ ਲੋਕ ਮਾਰੇ ਗਏ ਆ। ਸਟੈਂਪੇਡ ਦੀ ਘਟਨਾਵਾਂ ਪਹਿਲਾਂ ਵੀ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਹੁੰਦੀਆਂ ਰਹਿੰਦੀਆਂ ਨੇ। ਇਹ ਜ਼ਿਆਦਾਤਰ ਉਸੇ ਮੌਕੇ ਤੇ ਹੁੰਦੇ ਨੇ ਜਿੱਥੇ ਕਰਾਊਡ ਵੀ ਵੱਧ ਹੁੰਦਾ ਗਾ, ਤੇ ਜੇ ਅੰਦਰ ਬਾਹਰ ਆਉਣ ਦਾ ਜਿਹੜਾ ਗੇਟ ਹੁੰਦਾ ਗਾ ਜੇ ਉਹ ਛੋਟਾ ਹੋਵੇ ਤਾਂ ਫਿਰ ਇਹਦੇ ਕਰਕੇ ਲੋਕਾਂ ਦੀ ਡੈਥਸ ਜ਼ਿਆਦਾ ਹੁੰਦੀਆਂ ਨੇ। ਮਤਲਬ ਇਸੇ ਕਰਕੇ ਜਿਹੜੇ ਵੱਡੇ ਹਾਲ ਵਗੈਰਾ ਹੁੰਦੇ ਨੇ ਜਾਂ ਫਿਰ ਇਸ ਕਿਸਮ ਦੇ ਜਿੱਥੇ ਪਬਲਿਕ ਗੈਦਰਿੰਗ ਦੀਆਂ ਚੀਜ਼ਾਂ ਹੁੰਦੀਆਂ ਨੇ, ਉਹਨਾਂ 'ਚ ਇੱਕ ਤੋਂ ਵੱਧ ਰਸਤੇ ਬਣਾਏ ਜਾਂਦੇ ਨੇ ਤੇ ਉਹਨਾਂ ਦੇ ਰਸਤੇ ਵੀ ਚੌੜੇ ਰੱਖੇ ਜਾਂਦੇ ਨੇ। ਪਰ ਇੱਥੇ ਪਤਾ ਨਹੀਂ ਕਿਉਂ ਇਹ ਸਾਰਾ ਕੁਝ ਹੋਇਆਗਾ, ਕਿ ਛੋਟਾ ਰਸਤਾ ਕਿਉਂ ਰੱਖਿਆ ਗਿਆ, ਇੱਕੋ ਰਸਤਾ ਕਿਉਂ ਸੀਗਾ। ਇਸ ਕਰਕੇ ਸਟੈਂਪੇਡ ਜਦੋਂ ਹੋਇਆ ਉਦੋਂ ਲੋਕ ਡਰ ਗਏ ਤੇ ਉਸ ਡਰ ਦੇ ਮਾਹੌਲ ਦੇ ਅੰਦਰ ਬਹੁਤ ਸਾਰੇ ਲੋਕ ਘਾਇਲ ਵੀ ਹੋਏ ਨੇ ਜੀ, ਤੇ 10 ਲੋਕਾਂ ਦੀ ਡੈਥ ਹੋ ਚੁੱਕੀ ਹੈ ਜੀ। ਸੋ ਇਸ ਤੋਂ ਅੱਗੇ ਜੇਕਰ ਆਪਾਂ ਚੱਲੀਏ ਤਾਂ ਉਧਰ 16 ਪਾਰਟੀਆਂ ਕਹਿੰਦੇ ਰਲ ਕੇ ਮੋਦੀ ਨੂੰ ਲਿਖ ਰਹੀਆਂ ਨੇ ਕਿ ਆਪਰੇਸ਼ਨ ਸਿੰਧੂਰ ਤੇ ਸਪੈਸ਼ਲ ਸੱਤਰ ਸੱਦਿਆ ਜਾਵੇ ਜੀ। ਹਾਂਜੀ, ਸਪੈਸ਼ਲ ਸੈਸ਼ਨ ਦੀ ਡਿਮਾਂਡ ਵਾਸਤੇ ਜਿਹੜੀ ਆਪੋਜੀਸ਼ਨ ਦੀਆਂ 16 ਪਾਰਟੀਆਂ ਨੇ ਇੰਡੀਆ ਦੇ ਵਿੱਚ, ਉਹਨਾਂ ਨੇ ਨਰਿੰਦਰ ਮੋਦੀ ਨੂੰ ਲੈਟਰ ਲਿਖਿਆ ਗਾ। ਉਹਨਾਂ ਨੇ ਕਿਹਾ ਗਾ ਕਿ ਲੈਟਰ ਲਿਖ ਕੇ ਮੋਦੀ ਨੂੰ ਕਿਹਾ ਗਾ ਕਿ ਤੁਸੀਂ ਇੱਕ ਸਪੈਸ਼ਲ ਸੈਸ਼ਨ ਤੁਹਾਨੂੰ ਆਪਰੇਸ਼ਨ ਸਿੰਧੂਰ ਬਾਰੇ ਸੱਦਣਾ ਚਾਹੀਦਾ, ਜਿਸ 'ਚ ਅਸੀਂ ਕੁਝ ਸਵਾਲ ਪੁੱਛਾਂਗੇ, ਤੁਸੀਂ ਵੀ ਆਪਣੀ ਗੱਲ ਰੱਖਿਓ ਜੇ ਕਿ ਆਪਰੇਸ਼ਨ ਸਿੰਧੂਰ ਦੌਰਾਨ ਕੀ ਕੀ ਹੋਇਆ ਗਾ। ਤੇ ਉਸ ਤੇ ਸਾਰੀਆਂ ਪਾਰਟੀਆਂ ਨੇ ਹਸਤਾਖਰ ਕਰਕੇ ਦਿੱਤੇ ਹੈ। ਹਾਲਾਂਕਿ ਜਿਹੜੀ ਆਮ ਆਦਮੀ ਪਾਰਟੀ ਹੈ ਉਹਨੇ ਇਸ ਮੰਗ ਪੱਤਰ ਤੋਂ ਦੂਰੀ ਬਣਾਈ ਹੈ, ਯਾਨੀ ਕਿ ਆਮ ਆਦਮੀ ਪਾਰਟੀ ਹੌਲੀ ਹੌਲੀ ਆਪਾਂ ਜਿਵੇਂ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਗਾ BJP ਵੱਲ ਜਾ ਰਹੀ ਹੈ। ਇਹ ਜਿਹੜੀਆਂ ਪਾਰਟੀਆਂ ਨੇ ਜ਼ਿਆਦਾਤਰ ਇੰਡੀਆ ਅਲਾਇੰਸ ਦੀਆਂ ਪਾਰਟੀਆਂ ਨੇ। ਆਮ ਆਦਮੀ ਪਾਰਟੀ ਵੀ 2024 ਚ ਜਦੋਂ ਲੋਕ ਸਭਾ ਦੇ ਚੋਣ ਸੀਗੇ ਉਦੋਂ ਇੰਡੀਆ ਬਲੋਕ 'ਚ ਸ਼ਾਮਲ ਸੀ, ਪਰ ਤੁਸੀਂ ਹੁਣ ਦੇਖ ਸਕਦੇ ਹੋ ਕਿ ਜਦੋਂ ਇੰਡੀਆ ਬਲੋਕ ਦੀਆਂ ਪਾਰਟੀਆਂ ਨੇ ਹੁਣ ਲੈਟਰ ਨਰਿੰਦਰ ਮੋਦੀ ਨੂੰ ਲਿਖਿਆ ਗਾ ਤੇ ਉਦੋਂ ਗਾਇਬ ਦੇਖੀ ਹੈ ਆਮ ਆਦਮੀ ਪਾਰਟੀ ਨੇ ਇਸ ਤੇ ਦਸਤਖਤ ਨਹੀਂ ਕੀਤੇ ਹੈਗੇ ਆ। ਜਿਹੜੇ ਇਹ ਆਪਾਂ ਕਹੀਏ ਕਿ ਇਹ ਜਿਹੜਾ ਲੈਟਰ ਹੈ ਇਹ ਮੂਵ ਕੀਤਾ ਗਿਆ ਹੈਗਾ ਜਿਹੜੇ ਸਾਊਥ ਇੰਡੀਆ ਵਾਲੇ ਜਿਹੜੇ ਪਾਰਟੀਆਂ ਨੇ, ਜਿਵੇਂ ਤਾਮਿਲਨਾਡੂ ਵਾਲੀ ਹੋ ਗਏ, ਹੋਰ ਦੂਜੀਆਂ ਪਾਰਟੀਆਂ ਹੋ ਗਏ, ਉਹਨਾਂ ਨੇ ਕੀਤਾ ਹੈਗਾ। ਤੇ ਬਾਕੀ ਦੇਖਦੇ ਹਾਂ ਕਿ ਕੀ ਇੱਕ ਸਪੈਸ਼ਲ ਸੈਸ਼ਨ ਪਾਰਲੀਮੈਂਟ ਦਾ ਇਸ ਮੁੱਦੇ ਤੇ ਬੁਲਾਇਆ ਜਾਊਗਾ ਜਾਂ ਨਹੀਂ ਬੁਲਾਇਆ ਜਾਊਗਾ। ਹਜੇ ਤੱਕ ਤਾਂ ਮਤਲਬ ਕੋਈ ਜਵਾਬ ਕੇਂਦਰ ਸਰਕਾਰ ਵੱਲੋਂ ਨਹੀਂ ਆਇਆ ਹੈ। ਹਾਲਾਂਕਿ ਜਿਹੜੇ ਕੇਂਦਰੀ ਮਾਮਲਿਆਂ ਦੇ ਜਿਹੜੇ ਮੰਤਰੀ ਨੇ ਕਿਰਨ ਰਿਜੀਜੂ, ਉਹਨਾਂ ਨੇ ਦੱਸਿਆਗਾ ਕਿ ਅਸੀਂ ਹੁਣ ਮਾਨਸੂਨ ਸੈਸ਼ਨ ਕਰਨ ਜਾ ਰਹੇ ਹਾਂ। 21 ਜੁਲਾਈ ਤੋਂ ਲੈ ਕੇ 21 ਅਗਸਤ ਤੱਕ ਜਿਹੜਾ ਮਾਨਸੂਨ ਸੈਸ਼ਨ ਹੁੰਦਾ ਗਾ ਇੰਡੀਅਨ ਪਾਰਲੀਮੈਂਟ ਦਾ, ਉਹਦੀ ਡੇਟ ਅਨਾਉਂਸ ਕਰ ਦਿੱਤੀ ਗਈ ਹੈ, ਲੇਕਿਨ ਹਜੇ ਤੱਕ ਸਪੈਸ਼ਲ ਸੈਸ਼ਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਜੀ, ਸੋ ਉਧਰ ਟਰੰਪ ਫੈਕਟਰ ਜਿਹੜਾ ਉਸ ਦੇ ਉੱਪਰ ਸ਼ਾਹਬਾਜ਼ ਸ਼ਰੀਫ ਨੂੰ ਕਹਿੰਦੇ ਇੰਨਾ ਯਕੀਨ ਹੈ, ਉਹ ਮੰਨਦਾ ਹੈ ਕਿ ਭਾਰਤ ਹੁਣ ਹਮਲਾ ਨਹੀਂ ਕਰ ਸਕਦਾ, ਕਿਉਂਕਿ ਟਰੰਪ ਨੇ ਜਿਹੜਾ ਵਿੱਚ ਪੈ ਕੇ ਸਮਝੌਤਾ ਕਰਾਇਆ ਸੀ, ਉਸ ਤੋਂ ਬਾਅਦ ਹੱਥ ਵੱਜੇ ਹੋਏ ਨੇ ਭਾਰਤ ਦੇ ਇੱਕ ਤਰੀਕੇ ਦੇ, ਐ ਮੰਨ ਕੇ ਚੱਲੀਏ। ਬੇਸਿਕਲੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਸੀ। ਉਹਦੇ 'ਚ ਉਹਨਾਂ ਨੇ ਇੱਕ ਇੰਟਰਵਿਊ ਦਿੱਤਾ ਸੀਗਾ ਦ ਨਿਊਜ਼ ਇੰਟਰਨੈਸ਼ਨਲ ਕਰਕੇ ਇੱਕ ਉੱਥੇ ਨਿਊਜ਼ਪੇਪਰ ਉਸ ਨੂੰ, ਤੇ ਉਸ 'ਚ ਉਹਨਾਂ ਨੇ ਕਿਹਾ ਸੀਗਾ ਕਿ ਸਾਡੇ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਮਾਮਲੇ ਨੇ, ਉਹਨਾਂ 'ਚ ਪਾਕਿਸਤਾਨ ਦੀ ਜਿਹੜੀ ਭਾਗੀਦਾਰੀ ਰਹੀ ਹੈ, ਉਹ ਹਮੇਸ਼ਾ ਹੀ ਪਾਰਦਰਸ਼ੀ ਰਹੀ ਹੈ। ਇਸ ਕਰਕੇ ਪੂਰੀ ਦੁਨੀਆ ਸਾਨੂੰ ਸਮਰਥਨ ਦਿੰਦੀ ਹੈ, ਤੇ ਇਸੇ ਕਰਕੇ ਟਰੰਪ ਹੋਣਾ ਨੇ ਵੀ ਸਾਡਾ ਸਾਥ ਦਿੱਤਾ, ਤੇ ਟਰੰਪ ਤੇ ਸਾਨੂੰ ਪੂਰਾ ਭਰੋਸਾ ਗਾ, ਤੇ ਉਹ ਅੱਗੇ ਵੀ ਸਾਡਾ ਸਾਥ ਦੇਣਗੇ। ਉੱਦਾਂ ਜਿਹੜਾ ਇਹ ਇੰਟਰਵਿਊ ਹੈਗਾ, ਇਹ ਉਸ ਟਾਈਮ ਹੋ ਰਿਹਾ ਸੀਗਾ ਜਦੋਂ ਪਾਕਿਸਤਾਨ ਨੂੰ UN ਦੀ 2 ਕਮੇਟੀਆਂ 'ਚ ਪਾਇਆ ਗਿਆ। ਇੱਕ ਕਮੇਟੀ ਦਾ ਤਾਂ ਉਹਨੂੰ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ, ਇੱਕ ਦਾ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ ਗਿਆ। UN ਦੀ ਇੱਕ ਕਮੇਟੀ ਹੈ ਜੀ ਤਾਲਿਬਾਨ ਤੇ UNSC ਕਹਿੰਦੇ ਆ ਉਹਨੂੰ, ਤੇ ਉਸ ਕਮੇਟੀ ਦਾ ਪਾਕਿਸਤਾਨ ਨੂੰ ਅਧਿਅਕਸ਼ ਬਣਾ ਦਿੱਤਾ ਗਿਆ। ਤੇ ਇੱਕ ਐਂਟੀ ਟੈਰਰਿਜ਼ਮ ਕਮੇਟੀ ਹੈ ਯੂਨਾਈਟਿਡ ਨੇਸ਼ਨਸ ਦੀ, ਉਹਦਾ ਪਾਕਿਸਤਾਨ ਨੂੰ ਵਾਈਸ ਪ੍ਰੈਜ਼ੀਡੈਂਟ ਬਣਾ ਦਿੱਤਾ। ਇੱਕ ਪਾਸੇ ਤਾਂ ਇੰਡੀਆ ਪਾਕਿਸਤਾਨ ਬਾਰੇ ਇਹ ਪ੍ਰਚਾਰ ਕਰ ਰਿਹਾ ਹੈਗਾ ਕਿ ਇਹ ਤਾਂ ਟੈਰਰਿਸਟ ਮੁਲਕ ਹੈ, ਦੂਜੇ ਪਾਸੇ ਯੂਨਾਈਟਿਡ ਨੇਸ਼ਨਸ 'ਚ ਪਾਕਿਸਤਾਨ ਨੂੰ ਉਸ ਐਂਟੀ ਟੈਰਰਿਸਟ ਕਮੇਟੀ ਦਾ ਵਾਈਸ ਪ੍ਰੈਜ਼ੀਡੈਂਟ ਹੀ ਬਣਾ ਦਿੱਤਾ ਗਿਆ। ਤੇ ਇਹ ਆਪਣੇ ਆਪ 'ਚ ਦੇਖੋ ਤੁਸੀਂ, ਇਸ ਨੂੰ ਇੰਟਰਨੈਸ਼ਨਲ ਪੋਲਿਟਿਕਸ ਦੇ ਲਿਹਾਜ਼ ਨਾਲ, ਜੀਓ ਪੋਲਿਟਿਕਸ ਦੇ ਲਿਹਾਜ਼ ਨਾਲ ਇਸ ਗੱਲ ਨੂੰ ਕਿੱਥੇ ਰੱਖੋਗੇ? ਜੀ, ਸੋ ਉਧਰ ਅਸਾਮ ਦੇ ਵਿੱਚ ਕਹਿੰਦੇ ਬਹੁਤ ਜ਼ਿਆਦਾ ਹੜ੍ਹ ਆਏ ਹੋਏ ਨੇ, ਤੇ ਕੱਲ ਵੀ ਤੁਸੀਂ ਜ਼ਿਕਰ ਕੀਤਾ ਸੀ ਕਿ ਕਰੀਬ 1200 ਤੋਂ ਜ਼ਿਆਦਾ ਪਿੰਡ ਪ੍ਰਭਾਵਿਤ ਹੋਏ ਨੇ, ਡੁੱਬੇ ਹੋਏ ਨੇ, ਤੇ ਹੁਣ ਉੱਥੇ ਕੀ ਹਾਲ ਹੈ ਜੀ ਹੜ੍ਹ ਦਾ? ਉੱਥੇ ਤਾਂ ਦੇਖੋ ਜੀ ਹੜ੍ਹ ਲਗਾਤਾਰ ਵੱਧ ਰਿਹਾ ਹੈਗਾ। ਕੱਲ ਮੈਂ 1200 ਪਿੰਡ ਦੱਸੇ ਸੀ, ਅੱਜ ਦੇ ਜਿਹੜੀ ਮੌਕੇ ਦੀ ਖਬਰ ਆ ਰਹੀ ਹੈ, ਉਹਦੇ 'ਚ ਇਹ ਨਿਕਲ ਕੇ ਸਾਹਮਣੇ ਆ ਰਿਹਾ, ਜਿਹੜਾ ਅਸਮ ਗਵਰਨਮੈਂਟ ਨੇ ਵੀ ਬੁਲੇਟਿਨ ਜਾਰੀ ਕੀਤਾ, ਉਹਦੇ 'ਚ ਦੱਸਿਆ ਗਾ ਕਿ ਹਜੇ ਤੱਕ 1500 ਤੋਂ ਜ਼ਿਆਦਾ ਜਿਹੜੇ ਪਿੰਡ ਹੈਗੇ ਆ ਉਹ ਡੁੱਬ ਚੁੱਕੇ ਨੇ। ਤੇ ਅੱਜ ਜਦੋਂ ਆਪਾਂ ਕੱਲ ਗੱਲ ਕਰ ਰਹੇ ਸੀ, ਉਦੋਂ ਵੀ ਮੈਂ ਡੈਥ ਟੋਲ ਦੱਸੇ ਸੀਗੇ, ਤੇ ਅੱਜ ਵੀ 6 ਹੋਰ ਨਵੀਂ ਮੌਤਾਂ ਹੋਈਆਂ ਨੇ। ਤੇ ਜਿਹੜੇ ਆਪਾਂ ਕਹਿ ਲਈਏ ਕਿ ਜਿਹੜਾ ਲੈਂਡਸਲਾਈਡ ਹੋਇਆ ਗਾ ਪਿਛਲੇ 5 ਦਿਨਾਂ 'ਚ, ਤੇ ਬਾੜ ਆਈ ਹੈ, ਉਹਦੇ ਕਰਕੇ ਜਿਹੜੇ ਡੈਥ ਟੋਲ ਹੈਗਾ ਉੱਥੇ ਵੱਧ ਕੇ ਤਕਰੀਬਨ 22 ਹੋ ਚੁੱਕੇ ਨੇ, ਤੇ ਤਕਰੀਬਨ 40,000 ਜਿਹੜੇ ਲੋਕ ਨੇ ਉੱਥੋਂ ਵਿਸਥਾਪਿਤ ਹੋਏ ਨੇ, ਉਹਨਾਂ ਨੂੰ ਦੂਜੀਆਂ ਥਾਵਾਂ ਤੇ ਜਾਣਾ ਪਿਆ ਗਾ। 511 ਰਾਹਤ ਸ਼ਿਵਿਰ ਬਣਾਏ ਗਏ ਹੈਗੇ ਆ, ਤੇ ਤਕਰੀਬਨ 94,000 ਜਿਹੜੇ ਲੋਕ ਨੇ ਉਹ ਸ੍ਰੀ ਭੂਮੀ ਜਿਹੜਾ ਕਰੀਮਗੰਜ ਜ਼ਿਲ੍ਹਾ ਹੁੰਦਾ ਸੀ, ਉਹਦੇ ਲੋਕ ਪ੍ਰਭਾਵਿਤ ਹੋਏ ਨੇ। ਬੇਸਿਕਲੀ ਅਸਮ ਦੇ ਵਿੱਚ 7 ਨਦੀਆਂ ਨੇ, ਬ੍ਰਹਮਪੁੱਤਰਾ ਜਿਹੜੀ ਸਭ ਤੋਂ ਵੱਡੀ ਨਦੀ ਹੈ, ਉਹਨਾਂ 'ਚ ਬਾੜ ਆਉਂਦੀ ਹੁੰਦੀ ਹੈ, ਤੇ ਇਸ ਵਾਰ ਬ੍ਰਹਮਪੁੱਤਰਾ 'ਚ ਬਹੁਤ ਜ਼ਿਆਦਾ ਬਾੜ ਆਈ ਹੈ। ਇਸ ਕਰਕੇ ਜਿਹੜੇ ਖਾਲੀ ਅਸਮ ਹੀ ਨਹੀਂ, ਮਣੀਪੁਰ ਦੇ ਵਿੱਚ ਵੀ ਇਸੇ ਕਿਸਮ ਦੀ ਸਿਚੁਏਸ਼ਨ ਹੈ, ਮੇਘਾਲਿਆ ਦੇ ਵਿੱਚ ਵੀ ਇਸੇ ਕਿਸਮ ਦੀ ਸਿਚੁਏਸ਼ਨ ਹੈ, ਨਾਗਾਲੈਂਡ, ਮਿਜ਼ੋਰਮ, ਤ੍ਰਿਪੁਰਾ, ਸਾਰਿਆਂ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਮੀਂਹ ਪਿਆ ਗਾ, ਇਸ ਕਰਕੇ ਹੀ ਉੱਥੇ ਇਹ ਬਾੜ ਵਰਗੀ ਸਥਿਤੀ ਆਈ ਹੈ। ਤੇ ਤਕਰੀਬਨ ਨਾਰਥ ਈਸਟ ਦੇ ਵਿੱਚ ਬਾੜ ਕਰਕੇ 52 ਲੋਕਾਂ ਦੀ ਡੈਥ ਹੋ ਚੁੱਕੀ ਹੈ, ਸਾਰੇ ਜੇ ਆਪਾਂ ਮਿਲਾ ਦਈਏ ਤਾਂ ਸਾਰੇ ਰਾਜਾਂ ਨੂੰ। ਜੀ, ਸੋ ਉਧਰ ਰਾਹੁਲ ਗਾਂਧੀ ਬੀਤੇ ਕਈ ਦਿਨਾਂ ਤੋਂ ਤਾਂ ਵੈਸੇ ਮੋਦੀ ਤੇ ਭਾਜਪਾ ਦੇ ਦਿਵਾਲੇ ਹੋਏ ਸੀ, ਪਰ ਹੁਣ ਉਹਨਾਂ ਨੇ ਆਪਣੇ ਸੰਗਠਨ ਵੱਲ ਧਿਆਨ ਦਿੱਤਾ ਜੀ। ਅੱਜ ਕਹਿੰਦੇ ਵੀ ਉਹਨਾਂ ਨੇ ਖਾਸੀ ਸਖਤੀ ਦਿਖਾਈ ਹੈ, ਕਹਿੰਦੇ ਵੀ ਆਪਸੀ ਫੁੱਟ ਦੇ ਨਾਲ ਤੁਸੀਂ ਸੰਗਠਨ ਦਾ ਨੁਕਸਾਨ ਨਾ ਕਰੋ, ਪਾਰਟੀ ਦਾ ਨੁਕਸਾਨ ਨਾ ਕਰੋ, ਤੇ 30 ਤਰੀਕ ਤੱਕ ਜ਼ਿਲ੍ਹਾ ਅਧਿਕਸ਼ ਲਾਉਣ ਦੀ ਗੱਲ ਆਖੀ ਜਾ ਰਹੀ ਹੈ। ਹਾਂਜੀ, ਉਹ ਅੱਜ ਹਰਿਆਣਾ ਆਏ ਹੋਏ ਸੀ, ਚੰਡੀਗੜ੍ਹ ਉਤਰੇ ਸੀ। ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਹਰਿਆਣਾ ਦਾ ਜਿਹੜਾ ਕਾਂਗਰਸ ਦਾ ਦਫ਼ਤਰ ਹੈ, ਉਸ 'ਚ ਮੀਟਿੰਗ ਕੀਤੀ ਹੈ, ਤੇ ਉਸ 'ਚ ਉਹਨਾਂ ਨੇ ਸਾਰੇ ਜਿਹੜੇ ਹਰਿਆਣੇ ਦੇ ਆਗੂ ਸੀਗੇ, ਸਣੇ ਭੁਪਿੰਦਰ ਹੁੱਡਾ, ਕੁਮਾਰੀ ਸੈਲਜਾ, ਹੋਰ ਬਾਕੀ ਦੇ ਵੀ ਸਾਰਿਆਂ ਨੂੰ ਸੱਦਿਆ ਹੋਇਆ ਸੀ। ਪਹਿਲਾਂ ਉਹਨੇ ਜਿਹੜੇ ਵੀ ਕਨਵੀਨਰ ਵਗੈਰਾ ਲਾ ਰੱਖੇ ਸੀ, ਉਹਨਾਂ ਨਾਲ ਗੱਲਬਾਤ ਕੀਤੀ। ਉਸ ਤੋਂ ਬਾਅਦ ਜਿਹੜੇ ਬਾਕੀ ਦੇ ਹੋਰ ਕਾਂਗਰਸ ਪਾਰਟੀ ਦੇ ਅਹੁਦੇਦਾਰ ਨੇ, ਉਹਨਾਂ ਨਾਲ ਗੱਲਬਾਤ ਕੀਤੀ। ਉਹਨਾਂ ਨੇ ਕੁਛ ਚੀਜ਼ਾਂ ਤੈਅ ਕੀਤੀਆਂ ਨੇ। ਇੱਕ ਤਾਂ ਉਹਨਾਂ ਨੇ ਅੱਡ-ਅੱਡ ਸੂਬਿਆਂ ਤੋਂ ਹਰਿਆਣੇ ਦੇ ਵਿੱਚ ਓਬਜ਼ਰਵਰ ਲਾਏ ਨੇ, ਤੇ ਉਹਨਾਂ ਦੀ ਮੀਟਿੰਗ ਵੀ ਹੋਈ ਹੈ, ਤੇ ਉਹਨਾਂ ਨੂੰ ਕਿਹਾ ਹੈਗਾ ਕਿ ਕੋਈ ਵੀ ਵੱਡਾ ਆਗੂ ਜੇ ਕਿਸੇ ਦੀ ਸਿਫਾਰਿਸ਼ ਲੈ ਕੇ ਆਉਂਦਾ ਕਿ ਇਹਨੂੰ ਜ਼ਿਲ੍ਹਾ ਅਧਿਕਸ਼ ਬਣਾਓ, ਤੇ ਉਹਦੀ ਸਿਫਾਰਿਸ਼ ਨਹੀਂ ਮੰਨੀ ਜਾਊਗੀ, ਉਸ ਵੱਡੇ ਆਗੂ ਦੇ ਉਲਟ ਐਕਸ਼ਨ ਵੀ ਕੀਤਾ ਜਾਊਗਾ। ਪਹਿਲਾਂ ਜਿਹੜੇ ਪ੍ਰਦੇਸ਼ ਅਧਿਕਸ਼ ਅਤੇ CLP ਜਿਹੜਾ ਹੁੰਦਾ ਸੀਗਾ,
ਆਪੋਜੀਸ਼ਨ ਦਾ ਲੀਡਰ ਜਾਂ ਫਿਰ ਹੋਰ ਕਾਂਗਰਸ ਦੇ ਜਿਹੜੇ ਵੱਡੇ ਘਰਾਣੇ ਸੀ ਉਹਨਾਂ ਦੀ ਚੱਲਦੀ ਸੀ। ਇਸ ਵਾਰ ਉਹਨਾਂ ਦੀ ਨਹੀਂ ਚੱਲੂਗੀ। ਥੱਲਿਓਂ ਅਸੀਂ ਲੋਕਾਂ ਤੋਂ ਪੁੱਛ ਕੇ ਜਿਹੜੇ ਸੰਗਠਨ ਦੇ ਜ਼ਿਲ੍ਹਾ ਅਧਿਕਸ਼ ਲਾਵਾਂਗੇ। ਇਹ ਗੱਲਾਂ ਉਹਨਾਂ ਨੇ ਕਹੀਆਂ ਨੇ। ਉਹਨਾਂ ਨੇ ਕਿਹਾ ਹੈਗਾ ਕਿ ਅਸੀਂ ਦਲਿਤਾਂ ਤੇ ਮਹਿਲਾਵਾਂ ਤੇ ਵੀ ਫੋਕਸ ਕਰਾਂਗੇ। ਜੇ ਕੋਈ ਗੁੱਟਬਾਜ਼ੀ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਉਲਟ ਅਸੀਂ ਐਕਸ਼ਨ ਲਵਾਂਗੇ। ਸਾਡਾ ਜਿਹੜਾ ਸੰਗਠਨ ਹੈ ਹਰਿਆਣੇ ਦੇ ਵਿੱਚ ਉਹ 11 ਸਾਲਾਂ ਤੋਂ ਨਹੀਂ ਬਣਿਆ ਹੋਇਆ। ਕਦੇ ਵੀ ਪਿਛਲੇ 11 ਸਾਲਾਂ 'ਚ ਸਾਡੇ ਜ਼ਿਲ੍ਹਾ ਅਧਿਕਸ਼ ਬਲੋਕ ਅਧਿਕਸ਼ ਨਹੀਂ ਬਣ ਪਾਏ ਸੀ। ਤੇ ਹੁਣ ਅਸੀਂ ਸਾਰੇ ਆਪਣੇ ਜ਼ਿਲ੍ਹੇ ਲੈਵਲ ਤੇ ਬਲੋਕ ਲੈਵਲ ਤੇ ਸੰਗਠਨ ਨੂੰ ਬਣਾਵਾਂਗੇ। ਇਹ ਗੱਲ ਅੱਜ ਰਾਹੁਲ ਗਾਂਧੀ ਨੇ ਕਹੀ ਹੈਗੀ ਆ। ਤੇ ਸਾਰੇ ਅੱਜ ਮਤਲਬ ਆਪਾਂ ਕਹਿ ਲਈਏ ਕਿ 8 ਮਹੀਨੇ ਹੋ ਗਏ ਜੀ ਹਰਿਆਣਾ 'ਚ ਕਾਂਗਰਸ ਨੂੰ ਆ ਰਹੇ। 8 ਮਹੀਨੇ ਬਾਅਦ ਇਹ ਰਾਹੁਲ ਗਾਂਧੀ ਨੇ ਸਾਰੀ ਮੀਟਿੰਗ ਲਈ ਹੈ ਤੇ ਹੁਣ ਉਹਨਾਂ ਨੇ ਜਿਹੜਾ ਸੰਗਠਨ ਬਣਾਉਣ ਦਾ ਫੈਸਲਾ ਲੈ ਲਿਆ ਗਾ ਹਰਿਆਣੇ 'ਚ। ਜੀ, ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਅਗਲੀ ਗੱਲ ਆਪਾਂ ਕਿਸੇ ਦੇ ਨਾਲ ਜੁੜਦੀ ਹੋਈ ਕਰਦੇ ਚੱਲੀਏ। ਉਧਰ ਮਥੁਰਾ ਦੇ ਵਿੱਚ ਕਹਿੰਦੇ ਬਾਂਕੇ ਬਿਹਾਰੀ ਕੋਰੀਡੋਰ ਬਣਨ ਜਾ ਰਿਹਾ ਸੀ ਤੇ ਉੱਥੋਂ ਦੀ ਜਿਹੜੀ ਸਾਂਸਦ ਨੇ ਹੇਮਾ ਮਾਲਿਨੀ ਉਹ ਕਹਿ ਰਹੇ ਨੇ ਕਿ ਇਹਨਾਂ ਲੋਕਾਂ ਨੂੰ ਪਤਾ ਨਹੀਂ ਇਸ ਦੀ ਮਹੱਤਤਾ, ਇਸ ਕਰਕੇ ਵਿਰੋਧ ਕਰ ਰਹੇ ਨੇ। ਇਹ ਬਾਂਕੇ ਬਿਹਾਰੀ ਕੋਰੀਡੋਰ ਇਹ ਕੀ ਪ੍ਰੋਜੈਕਟ ਹੈ ਜੀ? ਪਹਿਲਾਂ ਤਾਂ ਇਹ ਪ੍ਰੋਜੈਕਟ ਬਾਰੇ ਦੱਸਿਓ, ਉਸ ਤੋਂ ਬਾਅਦ ਲੋਕ ਵਿਰੋਧ ਕਿਉਂ ਕਰ ਰਹੇ ਨੇ ਉਸ ਤੇ ਵੀ ਪਾਇਓ ਚਾਨਣਾ। ਜਿਹੜੇ ਐਕਟਰੈਸ ਹੇਮਾ ਮਾਲਿਨੀ ਹੈਗੀ ਆ ਬੀਜੇਪੀ ਦੀ, ਉਹ ਉੱਥੇ ਆਪਾਂ ਕਹਿ ਲਈਏ ਕਿ MP ਹੈ ਤੇ ਸੰਸਦ ਹੈ। ਤੇ ਉੱਥੇ ਉਹ ਪਹੁੰਚੀ ਸੀਗੀ ਆਪਣੇ ਕੰਮਕਾਰ ਵਾਸਤੇ, ਲੇਕਿਨ ਉੱਥੇ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ। ਵਿਰੋਧ ਦੀ ਵਜ੍ਹਾ ਬੇਸਿਕਲੀ ਇਹ ਬਾਕੀ ਬਿਹਾਰੀ ਕੋਰੀਡੋਰ ਹੀ ਹੈ। ਉੱਥੇ ਉੱਥੋਂ ਦੇ ਜਿਹੜੇ ਗੋਸਵਾਮੀ ਨੇ, ਯਾਨੀ ਕਿ ਉੱਥੋਂ ਦੇ ਜਿਹੜੇ ਬ੍ਰਾਹਮਣ ਵਗੈਰਾ ਨੇ, ਉਹ ਇਹਦੇ ਉਲਟ ਨੇ। ਇਸ 'ਚ ਕੀ ਹੋਣਾ ਗਾ ਕਿ ਦੇਖੋ, ਬਾਕੀ ਬਿਹਾਰੀ ਕੋਰੀਡੋਰ ਦੇ ਨਾਂ 'ਤੇ ਜਿਹੜੇ ਪੁਰਾਣੇ ਘਰ ਸੀਗੇ, ਪੁਰਾਣੇ ਮੰਦਿਰ ਸੀ ਛੋਟੇ ਛੋਟੇ ਮਥੁਰਾ ਦੇ, ਉਹਨਾਂ ਨੂੰ ਤੋੜ ਕੇ ਸੜਕ ਚੌੜੀਕਰਨ ਕੀਤਾ ਜਾਊਗਾ। ਤੇ ਉਹ ਜਿਹੜੇ ਲੋਕ ਹੈਗੇ ਆ ਮਥੁਰਾ ਦੇ ਲੋਕਲ ਲੋਕ, ਉਹ ਇਹਦੇ ਉਲਟ ਹੈਗੇ ਆ। ਉਹ ਕਹਿੰਦੇ ਕਿ ਇਹ ਮਥੁਰਾ ਸ਼ਹਿਰ ਦੇ ਅੰਦਰ ਮਤਲਬ ਰੋਡ ਚੌੜੇ ਕਰਕੇ ਤੁਸੀਂ ਗੱਡੀਆਂ ਕਿਉਂ ਘੁਮਾਉਣੀਆਂ ਨੇ? ਇੱਥੋਂ ਦੀਆਂ ਜਿਹੜੀਆਂ ਛੋਟੀਆਂ ਛੋਟੀਆਂ ਗਲੀਆਂ ਸੀ, ਇਹਨਾਂ ਦੀ ਇੱਕ ਆਪਣੀ ਖੂਬਸੂਰਤੀ ਸੀ, ਇੱਕ ਇਤਿਹਾਸਿਕ ਮਹੱਤਵ ਵੀ ਸੀ। ਜਿਹੜੇ ਘਰ, ਜਿਹੜੇ ਮੰਦਿਰ ਹਜ਼ਾਰ ਸਾਲ ਪੁਰਾਣੇ ਸੀ, 700-800 ਸਾਲ ਪੁਰਾਣੇ ਸੀ, ਉਹਨਾਂ ਨੂੰ ਤੋੜ ਕੇ ਤੁਸੀਂ ਸੜਕਾਂ ਚੌੜੀਕਰਨ ਦੇ ਨਾਂ 'ਤੇ ਉਹਨਾਂ ਨੂੰ ਤੋੜ ਦੋਗੇ ਤਾਂ ਕਿ ਇੱਥੋਂ ਤੱਕ VIP ਗੱਡੀਆਂ ਆਉਣ। ਇਹਦਾ ਕੋਈ ਮਤਲਬ ਬਣਦਾ ਨਹੀਂ। ਤੇ ਇੱਕ ਸ਼ਹਿਰ ਦੀ ਜਿਹੜਾ ਹਿਸਟੋਰੀਕਲ ਜਿਹੜੀ ਸੈਂਸ ਹੈ ਉਹ ਵੀ ਘੱਟ ਹੋਊਗੀ। ਤੇ ਇਹ ਗੱਲਾਂ ਬੇਸਿਕਲੀ ਮਥੁਰਾ ਵਾਸੀਆਂ ਵੱਲੋਂ ਕਹੀਆਂ ਜਾ ਰਹੀਆਂ ਨੇ। ਹੇਮਾ ਮਾਲਿਨੀ ਗਈ ਸੀਗੀ ਜੀ ਉੱਥੇ ਮਥੁਰਾ ਦੇ ਵਿੱਚ। ਉਹਨਾਂ ਦੇ ਜਿਹੜੇ ਨਾਲ ਮੇਕਅਪ ਵਗੈਰਾ ਵਾਲੇ ਸੀਗੇ, ਜਿਵੇਂ ਉਹਨਾਂ ਦੀ ਹੇਅਰ ਡਰੈਸਰ ਵਗੈਰਾ ਸੀ, ਉਹਨੂੰ ਵੀ ਆਪਾਂ ਕਹਿ ਲਈਏ ਕਿ ਲੋਕਾਂ ਨੇ ਜਦੋਂ ਘਿਰਾਅ ਕੀਤਾ ਤੇ ਉਹਨਾਂ ਦੇ ਜਿਹੜੇ ਮੇਕਅਪ ਵਾਲੀ ਕੁੜੀਆਂ ਸੀ ਉਹਨਾਂ ਨੂੰ ਵੀ ਸੱਟਾਂ ਵੱਜੀਆਂ। ਤੇ ਉਹਦੇ ਬਾਅਦ ਹੇਮਾ ਮਾਲਿਨੀ ਗੁੱਸਾ ਵੀ ਹੋਈ ਲੋਕਾਂ ਨਾਲ, ਪਰ ਉਹਦੇ ਨਾਲ ਕੀ ਫਰਕ ਪੈਂਦਾ? ਉੱਥੇ ਕੋਈ ਡਰਾਮੇ ਕਰਨ ਥੋੜ੍ਹੀ ਨਾ ਗਈ ਹੋਈ ਸੀ ਹੇਮਾ ਮਾਲਿਨੀ। ਲੋਕਾਂ ਦੀ ਗੱਲ ਸੁਣਨੀ ਚਾਹੀਦੀ ਸੀਗੀ। ਪਰ ਉਸ ਤੋਂ ਬਾਅਦ ਹੇਮਾ ਮਾਲਿਨੀ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਕਿ ਮੇਰੇ ਜਿਹੜੇ ਹੇਅਰ ਡਰੈਸਰ ਵਗੈਰਾ ਸੀਗੇ, ਮੇਰੇ ਮੇਕਅਪ ਵਾਲੇ ਸੀਗੇ, ਉਹਨਾਂ ਨਾਲ ਗਲਤ ਹੋਇਆ ਗਾ। ਮੈਂ ਗਲਤ ਕੀ ਹੋਇਆ ਯਾਰ? ਤੁਸੀਂ ਆਪਣੀ ਪਾਵਰ ਦਾ ਗਲਤ ਇਸਤੇਮਾਲ ਕਰ ਰਹੇ ਹੋ। ਲੋਕ ਤਾਂ ਤੁਹਾਡੇ ਕੋਲ ਤੁਹਾਡਾ ਵਿਰੋਧ ਕਰਨ ਆਉਣਗੇ। ਜੇ ਤੁਹਾਡੇ ਆਲੇ ਦੁਆਲੇ ਜੇ ਕੋਈ ਖੜੇ ਹੋਣਗੇ, ਕੀ ਪਤਾ ਉਹ ਤੁਹਾਡੇ ਸਿਕਿਉਰਿਟੀ ਗਾਰਡ ਹੋਣ ਜਾਂ ਫਿਰ ਤੁਹਾਡੇ ਮੇਕਅਪ ਵਾਲੇ ਹੋਣ, ਕਿਉਂਕਿ ਤੁਸੀਂ ਤਾਂ ਐਕਟਰ ਵੀ ਹੋ। ਤੇ ਫਿਰ ਉਹਨਾਂ 'ਤੇ ਮਾੜੀ ਮੋਟੀ ਸੱਟ ਤਾਂ ਵੱਜੂਗੀ, ਖਿਸਤੂ ਤਾਂ ਹੋਊਗੀ। ਕਿਹਾ ਕਿ ਮੇਰੇ ਜਿਹੜੇ ਹੇਅਰ ਡਰੈਸਰ ਸੀਗੇ ਤੇ ਮੇਰੇ ਮੇਕਅਪ ਵਾਲੇ ਸੀ, ਉਹਨਾਂ ਦੇ ਬਾਲ ਤੱਕ ਖਿੱਚੇ ਇਹਨਾਂ ਨੇ ਲੋਕਾਂ ਨੇ। ਤੇ ਇਹ ਗੱਲਾਂ, ਇਸ ਕਿਸਮ ਦੀਆਂ ਗੱਲਾਂ ਵੀ ਆਖ ਰਹੇ ਨੇ। ਪਰ ਉਹਦੇ ਨਾਲ ਕੀ ਫਰਕ ਪੈਂਦਾ ਹੈਗਾ? ਲੋਕ ਤਾਂ ਦੇਖੋ ਜਿਹੜਾ ਉਸ ਪੂਰਾ ਕੋਰੀਡੋਰ ਹੈ ਉਹਦਾ ਵਿਰੋਧ ਕਰ ਰਹੇ ਨੇ। ਇਸ ਕਿਸਮ ਦਾ ਕੋਰੀਡੋਰ ਵਾਰਾਣਸੀ ਦੇ ਵਿੱਚ, ਬਨਾਰਸ ਦੇ ਵਿੱਚ ਵੀ ਨਰਿੰਦਰ ਮੋਦੀ ਨੇ ਬਣਾਇਆ ਸੀਗਾ। ਉਹਨੂੰ ਉਹਨਾਂ ਨੇ ਕਾਸ਼ੀ ਵਿਸ਼ਵਨਾਥ ਕੋਰੀਡੋਰ ਦਾ ਨਾਂ ਦਿੱਤਾ ਸੀਗਾ। ਜਿਹੜਾ ਬਨਾਰਸ ਦੀ ਪੁਰਾਣਾ ਸ਼ਹਿਰ ਸੀ ਬਨਾਰਸ, ਉਹਦੇ ਸਾਰੇ ਜਿਹੜੇ ਘਰ ਸੀਗੇ, ਪੁਰਾਣੇ ਛੋਟੇ ਛੋਟੇ ਮੰਦਿਰ ਸੀ, ਉਹ ਢਾਹਤੇ ਸੀਗੇ ਤੇ ਸੜਕਾਂ ਚੌੜੀਆਂ ਕਰ ਦਿੱਤੀਆਂ ਸੀਗੀਆਂ। ਤੇ ਉੱਥੇ ਸਿਰਫ ਇੱਕ ਮੰਦਿਰ ਤੱਕ ਰੱਖਿਆ ਸੀਗਾ, ਜਿਹੜਾ ਵੱਡਾ ਮੰਦਿਰ ਸੀ ਉਹਨੂੰ ਰੱਖਿਆ, ਬਾਕੀ ਸਾਰਿਆਂ ਨੂੰ ਢਾਹਤਾ ਤੇ ਸੜਕਾਂ ਚੌੜੀਆਂ ਕਰਤੀਆਂ ਤਾਂ ਕਿ ਜਿਹੜੇ VIPs ਵਗੈਰਾ ਦੀਆਂ ਜਿਹੜੀਆਂ ਗੱਡੀਆਂ ਨੇ ਉਹ ਸਿੱਧੀਆਂ ਮੰਦਿਰ ਤੱਕ ਅੰਦਰ ਜਾਣ। ਹੁਣ ਮੈਨੂੰ ਮਤਲਬ ਇਹ ਪੁਰਾਣੇ ਸ਼ਹਿਰ ਨੇ, ਇਹਨਾਂ 'ਚ ਘੁੰਮਣ ਫਿਰਨ ਦਾ ਵਾਹਵਾ ਮਤਲਬ ਇਹ ਰਿਹਾ ਹੈਗਾ, ਐਕਸਪੀਰੀਅੰਸ ਰਿਹਾ ਹੈਗਾ। ਮੈਂ ਸਾਰੇ ਸ਼ਹਿਰਾਂ 'ਚ ਫਿਰਿਆਂਗਾ। ਜਿਹੜੇ ਸ਼ਹਿਰ ਪੁਰਾਣੇ ਨੇ ਯਾਰ, ਹਜ਼ਾਰ 2-2 ਹਜ਼ਾਰ ਸਾਲ ਪੁਰਾਣੇ ਸ਼ਹਿਰ ਨੇ, ਜਿਨ੍ਹਾਂ ਦੀ ਆਪਣੇ ਇੱਕ ਆਪਾਂ ਕਹਿ ਲਈਏ ਕਿ ਹਿਸਟੋਰੀਕਲ ਪਿਛੋਕੜ ਹੈਗਾ। ਜਿਹੜੇ ਪੁਰਾਣੇ ਗਲੀਆਂ ਨੇ, ਹੁਣ ਤੁਸੀਂ ਉਹਨਾਂ ਨੂੰ ਤੰਗ ਨੇ ਇਸ ਕਰਕੇ ਢਾਹ ਦੋਗੇ ਕਿਉਂਕਿ ਉੱਥੇ VIPs ਦੀ ਗੱਡੀ ਨਹੀਂ ਲੱਗਦੀ।
ਉਹ ਕੋ ਮਤਲਬ ਥੋੜੀ ਨਾ ਬਣਦਾ। ਉਹਨਾਂ ਦਾ ਆਪਣਾ ਇੱਕ ਹਿਸਟੋਰੀਕਲ ਪਿਛੋਕੜ ਬਣਦਾ ਗਾ। ਤੇ ਗੱਡੀਆਂ ਮਤਲਬ ਤੁਸੀਂ ਇਹ ਥੋੜੀ ਨਾ ਕਿ ਜਮਾ ਸਿਰ ਤੇ ਚੜਾਓਗੇ। ਸ਼ਹਿਰ ਦੇ ਬਾਹਰ ਉਹਨਾਂ ਦੀ ਪਾਰਕਿੰਗ ਲਾ ਦਿਓ। ਉਹਨਾਂ ਗਲੀਆਂ 'ਚ ਪੈਦਲ ਫਿਰਨ ਦਾ ਵੀ ਇੱਕ ਆਪਣਾ ਆਨੰਦ ਹੈ ਨਾ। ਤੁਸੀਂ ਪੁਰਾਣੇ ਸ਼ਹਿਰਾਂ 'ਚ ਜਦੋਂ ਪੈਦਲ ਫਿਰਦੇ ਹੋ ਤੰਗ ਗਲੀਆਂ ਦੇ ਵਿੱਚ, ਉਹਦਾ ਇੱਕ ਆਪਣਾ ਅਲੱਗ ਤੋਂ ਮਜ਼ਾ ਆਉਂਦਾ ਗਾ। ਤੁਹਾਨੂੰ ਲੱਗਦਾ ਗਾ ਦੇਖੋ ਅਸੀਂ ਕਿੰਨੇ ਪੁਰਾਣੇ ਸ਼ਹਿਰਾਂ 'ਚ ਫਿਰ ਰਹੇ ਹਾਂ। ਤੇ ਇਹ ਮੈਨੂੰ ਲੱਗਦਾ ਗਾ ਕਿ ਜਿਹੜੇ ਮਥੁਰਾ ਦੇ ਲੋਕ ਨੇ ਉਹ ਵਿਰੋਧ ਤਾਂ ਚੰਗਾ ਹੀ ਕਰ ਰਹੇ ਨੇ, ਠੀਕ ਹੀ ਕਰ ਰਹੇ ਨੇ, ਪਰ ਮੈਨੂੰ ਨਹੀਂ ਲੱਗਦਾ ਕਿ ਇਹ ਸਰਕਾਰ ਟਲੂਗੀ, ਕਿਉਂਕਿ ਵਿਰੋਧ ਤਾਂ ਬਨਾਰਸ ਦੇ ਵਿੱਚ ਵੀ ਹੋਇਆ ਸੀ, ਪਰ ਇਹਨਾਂ ਨੇ ਉਹ ਸਾਰੇ ਜਿਹੜੇ ਬਨਾਰਸ ਦੇ ਪੰਡੇ ਸੀਗੇ, ਬਾਹਮਣ ਸੀਗੇ, ਸਾਰਿਆਂ ਨੂੰ ਖੁੰਝੇ ਲੈਣ ਲਾ ਕੇ ਉਹਨਾਂ ਨੇ ਨਰਿੰਦਰ ਮੋਦੀ ਹੋਰਾਂ ਨੇ ਉੱਥੇ ਕੋਰੀਡੋਰ ਬਣਾਇਆ ਸੀ। ਉਹਨਾਂ ਦੇ ਮੰਦਰ ਘਰ ਤੋੜੇ ਤੇ ਚੌੜੀਕਰਨ ਕੀਤੀ ਸੀ ਸੜਕਾਂ ਦੀ ਉੱਥੇ। ਮੈਨੂੰ ਲੱਗਦਾ ਗਾ ਕਿ ਇੱਥੇ ਵੀ ਮਥੁਰਾ ਦੇ ਵਿੱਚ ਇਹ ਜਿਹੜੇ ਗੋਸਵਾਮੀ ਅਤੇ ਬਾਹਮਣ ਹੈਗੇ ਆ ਜਿਹੜੇ ਵਿਰੋਧ ਕਰਦੇ ਨੇ, ਪੁਜਾਰੀ ਵਗੈਰਾ ਪੰਡੇ, ਇਹਨਾਂ ਨੂੰ ਇਹ ਖੁੰਝੇ ਲੈਣ ਲਾ ਦੇਣਗੇ। ਇਹਨਾਂ ਦੇ ਇੱਕ ਦੋ ਵਾਰ ਪੁਲਿਸ ਤੋਂ ਇਹਨਾਂ ਤੇ ਡੰਡੇ ਮਰਾ ਦੇਣਗੇ। ਬਾਅਦ 'ਚ ਫਿਰ ਇਹ ਸਾਰੇ ਜਿਹੜਾ ਹੁਣ ਰੌਲਾ ਪਾ ਰਹੇ ਨੇ ਚੁੱਪਚਾਪ ਬਹਿ ਜਾਣਗੇ ਤੇ ਬਾਅਦ 'ਚ ਇਹ ਸੜਕਾਂ ਨੂੰ ਚੌੜੀਆਂ ਕਰ ਦੇਣਗੇ। ਧੱਕਾ ਕਰਨਗੇ ਬੇਸਿਕਲੀ ਤਾਂ ਲੋਕਾਂ ਨਾਲ। ਜੀ, ਇਹ ਵਿਕਾਸ ਦੇ ਨਾਂ ਤੇ ਪਹਿਲਾਂ ਵੀ ਇਹੀ ਕੁਝ ਹੁੰਦਾ ਆਇਆ ਹੈ। ਆਮ ਲੋਕਾਂ ਦੀ ਰਾਏ ਕਿਤੇ ਵੀ ਮਾਇਨੇ ਨਹੀਂ ਰੱਖਦੀ। ਜਿੱਥੇ ਵੀ ਇਹਨਾਂ ਨੂੰ ਲੱਗਦਾ ਕਿ ਅਸੀਂ ਆਹ ਚੀਜ਼ ਕਰਨੀ ਹੈ, ਤਾਂ ਉਸ ਤੋਂ ਬਾਅਦ ਉਹ ਫਿਰ ਉੱਥੋਂ ਦੇ ਵਸਨੀਕਾਂ ਦੀ ਰਾਏ ਕਦੀ ਵੀ ਮੈਟਰ ਨਹੀਂ ਕੀਤੀ। ਉਸ ਨੂੰ ਡੰਡੇ ਦੇ ਨਾਲ ਜਿਵੇਂ ਵੀ ਹੋ ਸਕਦਾ ਹੈ ਉਹਨਾਂ ਨੂੰ ਚੁੱਪ ਕਰਾਉਣ ਦੀ, ਉਹਨਾਂ ਨੂੰ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ। ਪਰ ਅੱਗੇ ਚੱਲੀਏ ਜੀ, ਪਹਿਲਾਂ ਤਾਂ ਇਹ ਦੱਸਿਓ ਵੀ ਕਿਹੜੀ ਸਟੇਟ ਹੈ ਜਿਹੜੀ ਹਾਲੇ ਤੱਕ ਬਚੀ ਹੋਈ ਹੈ ਕਰੋਨਾ ਦੇ ਨਵੇਂ ਵੇਰੀਐਂਟ ਦੇ ਪ੍ਰਕੋਪ ਤੋਂ, ਕਿਉਂਕਿ 27 ਸਟੇਟਾਂ ਦੇ ਵਿੱਚ ਤਾਂ ਕਹਿੰਦੇ ਪਹੁੰਚ ਗਿਆ ਇਹ ਕਰੋਨਾ ਤੇ 4000 ਤੋਂ ਉੱਪਰ ਮਾਮਲੇ ਨੇ ਇਸ ਟਾਈਮ। ਦੇਖੋ 27 ਸਟੇਟਾਂ 'ਚ ਕਰੋਨਾ ਫੈਲ ਚੁੱਕਿਆ ਗਾ ਹੁਣ। ਮੈਨੂੰ ਤਾਂ ਇਹ ਲੱਗਦਾ ਗਾ ਜਿਹੜਾ ਆਪਾਂ ਹੁਣ ਬੁਲੇਟਿਨ ਕਰ ਰਹੇ ਹਾਂ ਉਦੋਂ ਤੱਕ ਤਾਂ ਕਿਸੇ ਵੀ ਆਪਾਂ ਕਹਿ ਲਈਏ ਕਿ ਰਾਜ ਦੇ ਵਿੱਚ ਇਹ ਨਹੀਂ ਬਚਿਆ ਹੋਊਗਾ ਕਿ ਕੋਈ ਬਚਿਆ ਹੋਊਗਾ। ਤਕਰੀਬਨ 24 ਘੰਟਿਆਂ ਦੇ ਅੰਦਰ ਅੰਦਰ ਜਿਹੜੇ ਐਕਟਿਵ ਕੇਸ ਨੇ ਉਹਨਾਂ ਦੀ ਵੀ ਉਹਨਾਂ 'ਚ ਵੀ ਵਾਧਾ ਹੋਇਆ ਗਾ। ਇਹ ਮੰਨਿਆ ਜਾ ਰਿਹਾ ਗਾ ਕਿ ਜਿਹੜੇ ਹੁਣ ਜਿਹੜੀ ਡੈਥਸ ਹੋ ਰਹੀਆਂ ਨੇ ਉਹਨਾਂ 'ਚ ਅੱਜ 10 ਮੌਤਾਂ ਹੋਈਆਂ ਨੇ। ਤੇ ਸਭ ਤੋਂ ਜੇ ਆਪਾਂ ਗੱਲ ਕਰੀਏ ਸਭ ਤੋਂ ਜ਼ਿਆਦਾ ਅਫੈਕਟਿਡ ਜਿਹੜਾ ਸੂਬਾ ਹੈਗਾ ਉਹ ਕੇਰਲ ਹੈਗਾ। ਤੇ ਜਿਹੜਾ 4400 ਦੇ ਨੇੜੇ ਤੇੜੇ ਕੇਸ ਹੋ ਚੁੱਕੇ ਨੇ ਜੀ। ਪਹਿਲਾਂ ਜਿਹੜੇ ਜਿਵੇਂ ਹਰਿਆਣੇ ਦੇ ਵਿੱਚ ਗੁੜਗਾਂਵ ਫਰੀਦਾਬਾਦ ਚੱਲਿਆ ਹੋਇਆ ਸੀ ਕੰਮ ਕਰੋਨਾ ਦਾ। ਹੁਣ ਗੁੜਗਾਂਵ ਫਰੀਦਾਬਾਦ ਦੇ ਨਾਲ ਦਿੱਲੀ ਬਾਰਡਰ ਦੇ ਨਾਲ ਇੱਕ ਝੱਜਰ ਜ਼ਿਲ੍ਹਾ ਵੀ ਲੱਗਦਾ ਹੈਗਾ ਜਿੱਥੇ ਟਿਕਰੀ ਬਾਰਡਰ ਪੈਂਦਾ ਸੀਗਾ। ਉੱਥੇ ਵੀ 5-7 ਕੇਸ ਆਏ ਨੇ ਜੀ। ਤੇ ਬਨਾਰਸ ਦੇ ਵਿੱਚ ਵੀ ਫੈਲ ਚੁੱਕਿਆ ਹੈਗਾ ਜੀ। ਰਾਜਸਥਾਨ ਦੇ ਵਿੱਚ ਵੀ ਲਗਾਤਾਰ ਫੈਲ ਰਿਹਾ ਹੈਗਾ। ਪੰਜਾਬ ਦੇ ਵਿੱਚ ਵੀ ਕੇਸ ਕਈ ਆਏ ਸੀਗੇ, 5-6 ਕੇਸ ਆਏ ਸੀਗੇ। ਉਹਨਾਂ 'ਚ 2 PGI ਚੰਡੀਗੜ੍ਹ 'ਚ ਹੈਗੇ ਆ, ਉਹ ਆਬਜ਼ਰਵੇਸ਼ਨ 'ਚ ਨੇ। ਦੇਖਦੇ ਹਾਂ ਉਹਨਾਂ 'ਚ ਕੀ ਬਣਦਾ ਗਾ। ਤੇ ਇਹ ਹਜੇ ਤੱਕ ਮੈਨੂੰ ਲੱਗਦਾ ਗਾ ਕਿ ਅਪਡੇਟ ਆ। ਮੋਟੀ ਮੋਕ ਡਰਿਲ ਵਗੈਰਾ ਕੀਤੀਆਂ ਜਾ ਰਹੀਆਂ ਨੇ। ਹਿਮਾਚਲ ਪ੍ਰਦੇਸ਼ 'ਚ ਜਿਹੜਾ ਮਾਸਕ ਹੈ ਉਹਨੂੰ ਕੰਪਲਸਰੀ ਕਰ ਦਿੱਤਾ ਗਿਆ ਹੈਗਾ। ਤੇ 44 ਡੈਥਸ ਹਜੇ ਤੱਕ ਦੇਖਣ ਨੂੰ ਮਿਲ ਰਹੀਆਂ ਨੇ। ਤੇ ਸਭ ਤੋਂ ਜ਼ਿਆਦਾ ਜਿਹੜੇ ਕੇਸ ਨੇ ਉਹ ਕੇਰਲਾ, ਗੁਜਰਾਤ, ਮਹਾਰਾਸ਼ਟਰ ਦੇ ਵਿੱਚ ਹੀ ਨੇ ਜੀ ਹਜੇ ਤੱਕ। ਪੰਜਾਬ ਦੀ ਉਸ ਹਿਸਾਬ ਨਾਲ ਬਚਤ ਹੈ, ਪਰ ਹਰਿਆਣੇ 'ਚ ਹੌਲੀ ਹੌਲੀ ਇਹ ਫੈਲ ਰਿਹਾ ਗਾ। ਪੰਜਾਬ 'ਚ ਜਿਵੇਂ ਮੈਂ ਦੱਸ ਰਿਹਾ ਸੀ 6 ਕੇਸ ਵਧੇ ਸੀਗੇ ਤੇ ਹੁਣ ਟੋਟਲ 12 ਕੇਸ ਹੋ ਗਏ ਹੈਗੇ ਆ ਪੰਜਾਬ ਦੇ ਜੀ ਵਿੱਚ। ਹਾਂਜੀ। ਜੀ, ਸੋ ਜੇਕਰ ਆਪਾਂ ਇਸ ਤੋਂ ਅੱਗੇ ਚੱਲੀਏ ਤਾਂ ਮੌਸਮ ਦਾ ਕੀ ਹਾਲ ਹੈ ਜੀ, ਇਸ ਤੇ ਪਾਇਓ ਜਰਾ ਚਾਨਣਾ। ਦੇਖੋ ਮੌਸਮ ਪੰਜਾਬ ਦੇ ਵਿੱਚ ਅੱਜ ਤਾਂ ਠੀਕ ਸੀਗਾ। ਮਤਲਬ ਜਿਵੇਂ ਟੈਂਪਰੇਚਰ ਵੀ ਡਾਊਨ ਹੋਇਆ ਗਾ। ਤੇ ਉੱਦਾਂ ਸਭ ਤੋਂ ਜਿਹੜਾ ਗਰਮ ਰਿਹਾ ਗਾ ਉਹ ਤਾਂ ਸਮਰਾਲਾ ਰਿਹਾ ਗਾ। ਤੇ ਬਾਕੀ ਜਿਵੇਂ ਮਾਲਵੇ ਦੇ ਵਿੱਚ ਵੀ ਠੀਕ ਸੀਗਾ। ਤੇ ਅੱਜ ਤਕਰੀਬਨ 10 ਜ਼ਿਲ੍ਹਿਆਂ ਦੇ ਵਿੱਚ ਬਰਖਾ ਹੋਈ ਹੈ ਜੀ। ਮੈਂ ਅੱਜ ਫਾਜ਼ਿਲਕਾ, ਜਲਾਲਾਬਾਦ ਦੇ ਵਿੱਚ ਸੀਗਾ ਤੇ ਇੱਥੇ ਤਾਂ ਜੀ ਬਾਰਿਸ਼ ਹੋਈ ਹੈ। ਤੇ ਹੋਰ ਵੀ ਮਾਲਵੇ ਦੇ ਵੀ ਕਈ ਥਾਵਾਂ ਤੇ ਪੁੱਛਿਆ ਸੀਗਾ। ਟੈਂਪਰੇਚਰ ਸਾਰੇ ਕਿਤੇ 40 ਡਿਗਰੀ ਤੋਂ ਥੱਲੇ ਰਿਹਾ ਹੈਗਾ ਜੀ। ਸਭ ਤੋਂ ਜ਼ਿਆਦਾ ਟੈਂਪਰੇਚਰ ਸਮਰਾਲੇ ਦੇ ਵਿੱਚ ਹੈ। ਤੇ ਅੱਗੇ ਵੀ ਕੱਲ੍ਹ ਵੀ ਕਈ ਥਾਵਾਂ ਤੇ ਮੀਂਹ ਪੈ ਸਕਦਾ ਗਾ। ਮੀਂਹ ਪੈਣ ਦੇ ਅਪਡੇਟ ਨੇ ਜੀ। ਇਹ ਮੋਟਾ ਆਪਾਂ ਕਹਿ ਸਕਦੇ ਹਾਂ ਕਿ ਅਪਡੇਟ ਹੈ। 12 ਜ਼ਿਲ੍ਹਿਆਂ ਦੇ ਵਿੱਚ ਹਨੇਰੀ ਦਾ ਵੀ ਅਪਡੇਟ ਹੈ। ਤੇ ਜੇ ਮੈਂ ਇਹਦੇ ਇਲਾਵਾ ਕੋਈ ਗੱਲ ਕਰਨੀ ਹੋਵੇ ਕਿ ਇੱਥੇ ਮਤਲਬ ਕਿਉਂਕਿ ਝੋਨੇ ਦਾ ਸੀਜ਼ਨ ਹੈਗਾ
ਤੇ ਵਰਖਾ ਜੇ ਇਸ ਟਾਈਮ ਹੋਊਗੀ ਤਾਂ ਫਿਰ ਵਧੀਆ ਹੀ ਹੈ, ਮਤਲਬ ਕਿਸਾਨਾਂ ਨੂੰ ਪਾਣੀ ਮੋਟਰਾਂ ਦਾ ਦੇਣ ਦੀ ਲੋੜ ਨਹੀਂ ਪਊਗੀ ਜੀ। ਤੇ ਜਿਵੇਂ ਮਾਲਵੇ ਦਾ, ਜਿਵੇਂ ਮੁਕਤਸਰ, ਫਜ਼ੀਲਕਾ, ਮਾਨਸਾ, ਇਹ ਵੀ ਕਿਤੇ ਨਾ ਕਿਤੇ ਇਦਾਂ ਦੇ ਜ਼ਿਲ੍ਹੇ ਰਹੇ ਜਿਹੜੇ ਜਿੱਥੇ 40 ਡਿਗਰੀ ਤੋਂ 38 ਡਿਗਰੀ ਤੋਂ ਵੀ ਘੱਟ ਸੀਗਾ ਟੈਂਪਰੇਚਰ, ਤੇ ਹਲਕੀ ਹਲਕੀ ਵਰਖਾ ਵੀ ਇੱਥੇ ਦੇਖਣ ਨੂੰ ਮਿਲੀ ਹੈ। ਚੰਡੀਗੜ੍ਹ ਦਾ ਟੈਂਪਰੇਚਰ ਜੀ 36 ਡਿਗਰੀ ਸੀਗਾ। ਤੇ ਸਾਰੇ ਕਿਤੇ ਹੀ ਜਿਹੜਾ ਟੈਂਪਰੇਚਰ ਉਹ ਗਿਰਿਆ ਗਾ ਜੀ, ਡਿੱਗਿਆ ਗਾ। ਅੰਮ੍ਰਿਤਸਰ ਦਾ ਟੈਂਪਰੇਚਰ ਵੀ 34 ਡਿਗਰੀ ਦੇ ਨੇੜੇ ਤੇੜੇ ਸੀਗਾ। ਯਾਨੀ ਕਿ ਕੁੱਲ ਮਿਲਾ ਕੇ ਪੰਜਾਬ ਦਾ ਜਿਹੜਾ ਮੌਸਮ ਰਿਹਾ ਹੈਗਾ ਉਹ ਅੱਜ ਸਮੂਥ ਸੀਗਾ, ਠੀਕ ਸੀਗਾ। ਲੋਕਾਂ ਨੂੰ ਇੰਨੀ ਗਰਮੀ ਨਹੀਂ ਲੱਗ ਰਹੀ ਸੀ। ਕਈ ਥਾਵਾਂ ਤੇ ਹਲਕੀ ਫੁਲਕੀ ਜਿਹੜੇ ਫੁਹਾਰਾਂ ਪਈਆਂ ਨੇ, ਬਾਰਿਸ਼ ਹੋਈ ਹੈ, ਮੀਂਹ ਪਿਆ ਗਾ, ਉਹਦਾ ਫਾਇਦਾ ਵੀ ਕਿਸਾਨਾਂ ਨੂੰ ਹੋਇਆ ਗਾ। ਜੀ, ਸੋ ਅੰਤ ਦੇ ਵਿੱਚ ਖਬਰ ਤੇ ਪਾਇਓ ਚਾਨਣਾ। ਬੇਹੱਦ ਸੰਗੀਨ ਗੱਲ ਹੈ ਕਿ ਲਗਾਤਾਰ ਵੱਖ-ਵੱਖ ਗ੍ਰਿਫਤਾਰੀਆਂ ਪਾਕਿਸਤਾਨ ਦੇ ਲਈ ਜਸੂਸੀ ਕਰਨ ਦੇ ਮਾਮਲੇ ਦੇ ਵਿੱਚ ਬੀਤੇ ਦਿਨੀ ਹੋਈਆਂ ਸੀ, ਜਿਸ ਦੇ ਵਿੱਚ ਹਰਿਆਣਾ ਦੀ ਇੱਕ ਯੂਟਿਊਬਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਕੁਝ ਗ੍ਰਿਫਤਾਰੀਆਂ ਹੋਰ ਸੀ। ਹੁਣ ਪੰਜਾਬ ਤੋਂ ਕਹਿੰਦੇ ਇੱਕ ਹੋਰ ਗ੍ਰਿਫਤਾਰੀ ਹੋਈ ਹੈ ਤੇ ਉਹ ਵੀ ਇੱਕ ਯੂਟਿਊਬਰ ਮੁੰਡਾ ਹੈ, ਜਸਵੀਰ ਸਿੰਘ। ਇਸ ਦਾ ਦੱਸਿਓ ਹਾਂਜੀ, ਇਹ ਕਿਹੋ ਜਿਹੇ ਇਲਜ਼ਾਮ ਦਰਜ ਕੀਤੇ ਗਏ ਨੇ। ਰੋਪੜ ਦੇ ਮਹਿਲਾ ਪਿੰਡ ਦਾ ਰਹਿਣ ਵਾਲਾ ਹੈਗਾ ਜੀ ਜਸਵੀਰ ਸਿੰਘ, ਤੇ ਇਹ ਵੀ ਜਾਨ ਮਹਿਲ ਦੇ ਨਾਂ ਤੇ YouTube ਚੈਨਲ ਚਲਾਉਂਦਾ ਹੈਗਾ। 10 ਲੱਖ ਤੋਂ ਵੱਧ ਸਬਸਕ੍ਰਾਈਬਰ ਨੇ, ਤੇ ਇਹ ਵੀ 3 ਵਾਰ ਪਾਕਿਸਤਾਨ ਜਾ ਚੁੱਕਿਆ ਗਾ। ਹਾਂ, ਤੇ ਇਹਨੂੰ ਵੀ ਜਿਹੜੀ ਪੰਜਾਬ ਪੁਲਿਸ ਹੈ, ਅੱਜ ਉਹਨੇ 3 ਦਿਨਾਂ ਵਾਸਤੇ ਰਿਮਾਂਡ ਤੇ ਭੇਜਿਆ ਗਿਆ। ਜਿਹੜਾ ਜੋਤੀ ਮਲਹੋਤਰਾ ਤੇ ਕੇਸ ਲਾਏ ਸੀਗੇ, ਉਹ ਵੀ ਇਸੇ ਤੇ ਲਾਏ ਗਏ ਨੇ। ਸ਼ਾਕਿਰ ਉਰਫ ਜੱਟ ਰੰਧਾਵਾ ਸੀਗਾ, ਉਹਨੂੰ ਇਹ ਦੱਸਿਆ ਗਿਆ ਕਿ ਇਹ ਉਹਦੇ ਨਾਲ ਸੰਪਰਕ 'ਚ ਸੀਗਾ। ਤੇ ਜਿਹੜੇ ਪਾਕਿਸਤਾਨ ਦੇ ਜਿਹੜੇ ਇਹਦੇ ਤੇ ਵੀ ਇਹ ਆਰੋਪ ਲੱਗਿਆ ਗਾ ਕਿ ਜਿਹੜਾ ਦਾਨਿਸ਼ ਸੀਗਾ ਪਾਕਿਸਤਾਨ ਦੇ ਹਾਈ ਕਮਿਸ਼ਨ ਦਾ, ਉਹਨੇ ਇਹਨਾਂ ਦਾ ਸੰਪਰਕ ਕਰਾਇਆ ਸੀਗਾ। ਅੱਜ ਜਿਹੜੀ ਪੰਜਾਬ ਪੁਲਿਸ ਦੀ ਜਿਹੜੀ ਸਪੈਸ਼ਲ ਸੈੱਲ ਸੀਗੀ, ਸਟੇਟ ਸਪੈਸ਼ਲ ਸੈੱਲ, ਉਹਦੇ ਡੀਐਸਪੀ ਪਵਨ ਸ਼ਰਮਾ ਨੇ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਹਦੇ ਤੇ ਮੋਹਾਲੀ ਦੇ ਵਿੱਚ ਕੇਸ ਦਰਜ ਕੀਤਾ ਹੈ, ਤੇ ਅੱਜ ਕੋਰਟ 'ਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਤੇ 3 ਦਿਨ ਦਾ ਰਿਮਾਂਡ ਦਿੱਤਾ ਗਿਆ ਹੈਗਾ। ਦੇਖੋ, ਇਹ ਮੈਂ ਜਿਵੇਂ ਪਹਿਲਾਂ ਵੀ ਦੱਸਿਆ ਸੀ ਆਪਣੇ ਬੁਲੇਟਿਨਾਂ 'ਚ ਕਿ ਇਹ ਤਾਂ ਪੰਜਾਬ ਅਤੇ ਹਰਿਆਣੇ ਦੇ ਯੂਟਿਊਬਰਾਂ ਦੇ ਪਿੱਛੇ ਪਏ ਹੋਏ ਨੇ, ਜਿਹੜੇ ਕਿ ਪਾਕਿਸਤਾਨ ਜਾ ਕੇ ਆਏ ਨੇ, ਕਿਉਂਕਿ ਉਹਨਾਂ ਨੇ ਪਾਕਿਸਤਾਨ ਦੇ ਲੋਕਾਂ ਦੀ ਜ਼ਿੰਦਗੀ ਦਿਖਾਈ ਹੈ। ਜਦੋਂ ਪੰਜਾਬ ਹਰਿਆਣੇ ਦੇ ਇੱਧਰ ਦੇ ਪੰਜਾਬ ਹਰਿਆਣੇ ਦੇ ਲੋਕਾਂ ਨੇ ਪਾਕਿਸਤਾਨ ਦੇ ਲੋਕਾਂ ਦੀ ਜ਼ਿੰਦਗੀ ਦੇਖੀ ਹੈ, ਤਾਂ ਉਹਨਾਂ ਨੂੰ ਲੱਗਿਆ ਕਿ ਹਾਂ, ਇਹ ਵੀ ਸਾਡੇ ਵਰਗੇ ਹੀ ਨੇ, ਸਾਡੇ ਵਰਗੀ ਬੋਲੀ ਬੋਲਦੇ ਨੇ, ਸਾਡੇ ਵਾਂਗ ਹੀ ਹੀਰ ਰਾਂਝਾ ਗਾਉਂਦੇ ਨੇ, ਇਹਨਾਂ 'ਚ ਤੇ ਸਾਡੇ 'ਚ ਕੋਈ ਫਰਕ ਹੀ ਨਹੀਂ ਹੈ। ਤੇ ਮੈਨੂੰ ਲੱਗਦਾ ਗਾ ਕਿ ਉਹ ਜਿਹੜੀ ਇੱਕ ਕ੍ਰੋਸ ਬਾਰਡਰ ਆਪਾਂ ਕਹੀਏ ਕਿ ਜਿਹੜੇ ਇੱਕ ਦੂਜੇ ਲੋਕਾਂ ਦੀ ਇੱਕ ਦੂਜੇ ਪ੍ਰਤੀ ਜਿਹੜੀ ਮਾੜੀ ਮੋਟੀ ਸਿੰਪੈਥੀ ਕ੍ਰੀਏਟ ਹੋਈ ਸੀ, ਉਹਦੇ ਤੋਂ ਇਹ ਸ਼ਾਇਦ ਜਿਹੜੇ ਅਲਟਰਾ ਨੈਸ਼ਨਲਿਜ਼ਮ ਵਾਲੇ ਨੇ ਇਹ ਜ਼ਿਆਦਾ ਦੁਖੀ ਸੀਗੇ। ਇਸੇ ਕਰਕੇ ਇਹਨਾਂ ਬਲੋਗਰਸ ਤੇ ਕਾਰਵਾਈ ਕੀਤੀ ਜਾ ਰਹੀ ਹੈ, ਤਾਂ ਕਿ ਜਿਹੜੇ ਇਹ ਯੂਟਿਊਬਰ ਨੇ ਮੂੰਹ ਚੱਕ ਕੇ ਕਿਤੇ ਵੀ ਤੁਰ ਜਾਂਦੇ ਨੇ, ਇਹ ਡਰਨਗੇ ਅੱਗੇ ਜਾਣ ਤੋਂ। ਯਾਨੀ ਕਿ ਬੇਸਿਕਲੀ ਯੂਟਿਊਬਰਸ ਦੇ ਦਿਲਾਂ ਅੰਦਰ ਇਹ ਡਰ ਪਸਾਰ ਰਹੇ ਨੇ। ਹੋਣਾ ਕੁਛ ਵੀ ਨਹੀਂ, ਮੈਨੂੰ ਲੱਗਦਾ ਗਾ ਕਿ ਜਿਵੇਂ ਇਹਨਾਂ ਨੂੰ ਬਾਅਦ 'ਚ ਕੁਛ ਦਿਨਾਂ ਬਾਅਦ ਇਹਨਾਂ ਨੂੰ ਛੱਡ ਵੀ ਦਿੱਤਾ ਜਾਊਗਾ, ਕੁਛ ਨਹੀਂ ਹੋਣਾ, ਤੇ ਇਹਨਾਂ ਨੂੰ ਜ਼ਮਾਨਤ ਵਗੈਰਾ ਮਿਲ ਜੂਗੀ। ਇਹ ਜਿਹੜਾ ਨਿਕਲ ਕੇ ਸਾਹਮਣੇ ਆਇਆ ਗਾ ਕਿ ਜਿਹੜਾ ਜੋਤੀ ਮਲਹੋਤਰਾ ਦੀ ਜਿਹੜੀ ਜੋਤੀ ਮਲਹੋਤਰਾ ਨੂੰ ਜਸਵੀਰ ਸਿੰਘ ਫੋਲੋ ਕਰਦਾ ਸੀਗਾ। ਪੁਲਿਸ ਨੇ ਕਿਹਾ ਕਿ ਇਸ ਕਰਕੇ ਸਾਨੂੰ ਸ਼ੱਕ ਹੋਇਆ, ਜਦੋਂ ਅਸੀਂ ਇਹਨੂੰ ਫੜਿਆ ਤੇ ਇਹਦੇ ਫੋਨ ਦੇ ਵਿੱਚ ਪਾਕਿਸਤਾਨ ਦੇ ਹਾਈ ਕਮਿਸ਼ਨ ਜਿਹੜਾ ਪਾਕਿਸਤਾਨ ਦਾ ਹੈਗਾ, ਉਹਦੇ ਅਧਿਕਾਰੀਆਂ ਦੇ ਨੰਬਰ ਸੀਗੇ। ਇਸ ਕਰਕੇ ਅਸੀਂ ਇਹਨੂੰ ਗ੍ਰਿਫਤਾਰ ਕਰ ਰਹੇ ਹਾਂ, ਕਿਉਂਕਿ ਇਹ ਜਸੂਸੀ ਕਰਦਾ ਸੀਗਾ। ਹੁਣ ਜਿਹੜਾ ਬੰਦਾ 3 ਵਾਰ ਪਾਕਿਸਤਾਨ ਜਾ ਕੇ ਆਇਆ ਹੈਗਾ, ਉਹ ਤਾਂ ਬਈ ਉਹਨੂੰ ਤਾਂ ਵੀਜ਼ੇ ਪ੍ਰੋਸੈਸ ਵਾਸਤੇ ਪਾਕਿਸਤਾਨ ਦੇ ਜਿਹੜੇ ਹਾਈ ਕਮਿਸ਼ਨ ਜਿਹੜਾ ਇੱਥੇ ਜਿਹੜਾ ਉਹਨਾਂ ਦਾ ਹੈਗਾ, ਉਹਦੇ ਅੰਦਰ ਤਾਂ ਜਾਣਾ ਹੀ ਪਊਗਾ। ਜੇ ਕਿਸੇ ਅਧਿਕਾਰੀ ਦਾ ਨੰਬਰ ਵੀ ਲੈ ਲਿਆ, ਫਿਰ ਕਿੱਡੀ ਗੱਲ ਹੋਊਗੀ। ਪਰ ਨਹੀਂ, ਇਹਨਾਂ ਨੂੰ ਤਾਂ ਮਤਲਬ ਪੰਜਾਬ ਹਰਿਆਣੇ ਦੇ ਯੂਟਿਊਬਰਾਂ ਨੂੰ ਬਹੁਤ ਡਰਾਉਣਾ ਹੈਗਾ। ਉਹਨਾਂ ਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਆਰੋਪ ਲਾਏ ਨੇ। ਮਤਲਬ ਇੱਕ ਹਿਸਾਬ ਨਾਲ ਉਹਨਾਂ ਨੂੰ ਤਾਂ ਦੇਸ਼ ਵਿਰੋਧੀ ਬਣਾ ਦਿੱਤਾ ਹੈ। ਤੇ ਲਗਾਤਾਰ ਜਿਹੜੇ ਆਪਾਂ ਕਹਿ ਲਈਏ ਕਿ ਗੋਦੀ ਮੀਡੀਆ ਹੈਗਾ, ਉਹ ਤਾਂ ਤੁਹਾਨੂੰ ਪਤਾ, ਜਦੋਂ ਪੰਜਾਬ ਜਾਂ ਹਰਿਆਣੇ ਬਾਰੇ ਉਹਨਾਂ ਨੂੰ ਕੁਛ ਮਿਲ ਜਾਂਦਾ ਹੈਗਾ, ਉਸ ਤੋਂ ਬਾਅਦ ਤਾਂ ਉਹ ਲੱਗ ਪੈਂਦੇ ਨੇ ਮਤਲਬ ਉਹਨਾਂ ਦੇ ਉਲਟ ਆਪਾਂ ਕਹਿ ਲਈਏ ਕਿ ਉਹ ਬਣਾਉਣ ਵਾਸਤੇ, ਮਾਹੌਲ ਬਣਾਉਣ ਵਾਸਤੇ ਲੱਗ ਜਾਂਦੇ ਨੇ। ਇਹ ਜਿਹੜਾ ਮੁੰਡਾ ਹੈਗਾ, ਤਕਰੀਬਨ 11 ਲੱਖ YouTube ਤੇ ਸਬਸਕ੍ਰਾਈਬਰ ਨੇ, 2,81,000 ਫੇਸਬੁੱਕ ਤੇ ਨੇ, ਇੰਸਟਾਗ੍ਰਾਮ ਦੇ ਵਿੱਚ ਵੀ ਇਹਦੇ 50,000 ਦੇ ਨੇੜੇ ਤੇੜੇ ਫੋਲੋਵਰ ਨੇ। ਇਸ ਤੋਂ ਇਲਾਵਾ ਪਹਿਲਾਂ ਵੀ ਪੰਜਾਬ ਤੋਂ 8 ਲੋਕਾਂ ਨੂੰ ਇਹ ਖੂਫੀਆ ਏਜੰਟ ਕਹਿ ਕੇ, ਜਸੂਸ ਕਹਿ ਕੇ ਗ੍ਰਿਫਤਾਰ ਕਰ ਚੁੱਕੇ ਨੇ। ਇਹਨਾਂ ਤੋਂ ਪਹਿਲਾਂ ਵੀ ਜਿਹੜਾ ਉਹ ਤਰਨਤਾਰਨ ਦੇ ਲਵੇ ਦਾ ਮੁੰਡਾ ਫੜਿਆ ਸੀਗਾ, ਉਹਨੂੰ ਫੜਿਆ ਸੀ 29 ਅਪ੍ਰੈਲ ਨੂੰ। ਬਠਿੰਡੇ ਤੋਂ ਇੱਕ ਟੇਲਰ ਨੂੰ ਫੜਿਆ ਸੀਗਾ। ਅੰਮ੍ਰਿਤਸਰ ਤੋਂ ਵੀ 4 ਮਈ ਨੂੰ 2 ਪਲਕ ਸ਼ੇਰ ਨੂੰ ਅਤੇ ਸੂਰਜ ਨੂੰ ਫੜਿਆ ਸੀਗਾ। ਮਲੇਰਕੋਟਲਾ
ਤੋਂ ਇੱਕ ਮਹਿਲਾ ਨੂੰ ਅਤੇ ਇੱਕ ਵਿਅਕਤੀ ਯਾਮੀਨ ਮੁਹੰਮਦ ਨੂੰ ਗ੍ਰਿਫਤਾਰ ਕੀਤਾ ਸੀਗਾ। 13 ਮਈ ਨੂੰ ਫਿਰ ਤੋਂ ਇੱਕ ਰਕੀਬ ਨਾਂ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਸੀ ਬਠਿੰਡੇ 'ਚ, ਗੁਰਦਾਸਪੁਰ 'ਚ ਵੀ ਕੀਤਾ ਸੀ। 3 ਜੂਨ ਨੂੰ ਤਰਨਤਾਰਨ ਵਾਲਾ ਜਿਹੜਾ ਪਿੱਛੇ 2-3 ਦਿਨ ਪਹਿਲਾਂ ਉਸ ਤਰਨਤਾਰਨ ਵਾਲੇ ਮੁੰਡੇ ਨੂੰ ਫੜਿਆ ਸੀ, ਗਗਨਦੀਪ ਨੂੰ। ਤੇ ਗਗਨ ਇਹ ਮਤਲਬ ਲਗਾਤਾਰ ਚੱਲ ਰਿਹਾ ਹੈਗਾ ਜੀ, ਮਤਲਬ ਅਜੀਬ ਹੈ। ਤੇ ਇਹਨਾਂ ਸਾਰਿਆਂ ਤੇ ਲਾਇਆ ਗਾ ਕਿ ਇਹ ਸੈਂਸਿਟਿਵ ਜਾਣਕਾਰੀਆਂ ਪਾਕਿਸਤਾਨ ਨੂੰ ਭੇਜਦੇ ਸੀਗੇ। ਇੱਕ ਤਾਂ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਇਹ ਜਿਹੜੇ ਆਮ ਲੋਕ ਸੀਗੇ, ਹੁਣ ਮੈਂ ਤਾਂ ਇਹਨਾਂ ਸਾਰਿਆਂ ਦੀ ਪ੍ਰੋਫਾਈਲਾਂ ਦੇਖ ਰਿਹਾ ਸੀ, ਆਮ ਜਿਵੇਂ ਪਿੰਡਾਂ ਦੇ ਬੰਦੇ ਨਹੀਂ ਹੁੰਦੇ ਜਿਹੜੇ ਸ਼ਰੀਫ ਜੇ, ਜਿਹੜੇ ਕਿ ਮਤਲਬ ਆਪਣੇ ਵਲੋਗਿੰਗ ਤੋਂ ਪੈਸਾ ਕਮਾਉਂਦੇ ਹੋਣ, ਤੇ ਇਸ ਕਿਸਮ ਦੇ ਸੀਗੇ। ਇਹਨਾਂ ਨੂੰ ਕੌਣ ਦਊਗਾ ਬਈ ਸੈਂਸਿਟਿਵ ਜਾਣਕਾਰੀ? ਜੇ ਕੋਈ ਸੈਂਸਿਟਿਵ ਜਾਣਕਾਰੀ ਦੇ ਰਿਹਾ ਹੈਗਾ ਅਫਸਰ, ਉਹਨੂੰ ਫੜੋ, ਇਹਨਾਂ ਨੂੰ ਕਿਉਂ ਫੜਦੇ ਹੋ? ਮਤਲਬ ਇਹ ਤਾਂ ਮਤਲਬ ਸਿਰਫ ਮਾਹੌਲ ਬਣਾਉਣ ਵਾਲੀ ਗੱਲ ਹੋ ਗਈ, ਲੋਕਾਂ ਨੂੰ ਡਰਾਉਣ ਵਾਲੀ ਗੱਲ ਹੋ ਗਈ। ਇਸ ਤੋਂ ਜ਼ਿਆਦਾ ਤਾਂ ਮੈਨੂੰ ਕੁਛ ਲੱਗਿਆ ਨਹੀਂ। ਇਹ ਇਸੇ ਕਰਕੇ ਮੈਨੂੰ ਲੱਗਦਾ ਹੈਗਾ ਕਿ ਇਹਨਾਂ 'ਚ ਨਿਕਲਣਾ ਕੁਛ ਨਹੀਂ। ਜੱਜ ਹੋਣੀ ਵੀ ਜਿਹੜੇ ਜਦੋਂ ਅਦਾਲਤਾਂ 'ਚ ਇਹਨਾਂ ਦੇ ਕੇਸ ਜਾਣਗੇ ਤਾਂ ਉਦੋਂ ਜੱਜ ਪੁੱਛਣਗੇ ਪੁਲਿਸ ਤੋਂ, ਦੱਸੋ ਕੀ ਸਬੂਤ ਹੈ, ਕਿਹੜੀ ਸੈਂਸਿਟਿਵ ਇਨਫੋਰਮੇਸ਼ਨ ਭੇਜੀ। ਉਸ ਟਾਈਮ ਇਹਨਾਂ ਕੋਲ ਕੋਈ ਜਵਾਬ ਨਹੀਂ ਹੋਣਾ। ਬਾਅਦ 'ਚ ਫਿਰ ਜੱਜ ਮੁੜ ਕੇ ਇਹਨਾਂ ਨੂੰ ਜ਼ਮਾਨਤਾਂ ਦੇ ਦੇਣਗੇ ਤੇ ਇਹ ਬਾਹਰ ਆ ਜਾਣਗੇ। ਇਹ ਇਸ ਕਿਸਮ ਦੇ ਕੇਸ ਨੇ, ਇਹਨਾਂ 'ਚ ਕੋਈ ਜ਼ਿਆਦਾ ਤੱਥ ਹੈ ਨਹੀਂ ਜੀ। ਸੋ ਇਹ ਸਨ ਜੀ ਅੱਜ ਦੀਆਂ ਖਬਰਾਂ ਤੋਂ ਦੁਨੀਆ ਜੀ, ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ, ਧੰਨਵਾਦ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਰਹੇਗੀ। ਦਿਓ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।